ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੀ ਸਿਆਸਤ ਤੋਂ। ਕੈਪਟਨ ਦਾ ਜਿਹੜਾ ਕਾਂਗਰਸੀ ਮੋਹ ਹੈ ਕਿ ਇਹ ਘਰ ਵਾਪਸੀ ਕਰਵਾਏਗਾ। ਕੈਪਟਨ ਪਿਛਲੇ ਕਈ ਦਿਨਾਂ ਤੋਂ ਚਰਚਾਵਾਂ ਦੇ ਵਿੱਚ ਨੇ, ਬੀਜੇਪੀ ਦੇ ਪ੍ਰਧਾਨ ਦੇ ਬਾਰੇ ਟਿੱਪਣੀਆਂ ਕਰ ਚੁੱਕੇ ਨੇ, ਉਹ ਵੀ ਆਪਾਂ ਚਰਚਾ ਕੀਤੀ ਹੈ। ਹੁਣ ਜਿਹੜਾ ਇਹ ਮੋਹ ਜਾਗ ਰਿਹਾ ਹੈ ਕਿ ਘਰ ਵਾਪਸੀ ਦੇ ਇਮਕਾਨ ਬਣਦੇ ਜਾ ਰਹੇ ਨੇ। ਪ੍ਰਵੀਨ ਜੀ, ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਦੇ ਪ੍ਰਤੀ, ਸੋਨੀਆ ਗਾਂਧੀ ਤੇ ਰਾਹੁਲ ਦੇ ਪ੍ਰਤੀ ਨਰਮੀ ਭਰੇ, ਮਿਠਾਸ ਭਰੇ ਸ਼ਬਦਾਂ ਦਾ ਕਹਿਣਾ ਤੇ ਇਹ ਸਭ ਦੇ ਦਰਮਿਆਨ ਰਾਹੁਲ ਗਾਂਧੀ ਦੇ 2 ਸਨੇਹਾਂ ਦਾ ਕੈਪਟਨ ਤੱਕ ਪਹੁੰਚਣਾ, ਇਹ ਬਹੁਤ ਕੁਝ ਸੰਕੇਤ ਕਰਦਾ ਹੈ ਜੀ। ਕੈਪਟਨ ਅਮਰਿੰਦਰ ਸਿੰਘ ਲਗਾਤਾਰ ਜਦ ਤੋਂ ਬੀਜੇਪੀ ਚ ਆਏ ਨੇ, ਤਦ ਤੋਂ ਗਾਹੇ ਬਗਾਹੇ ਜਦੋਂ ਮੀਡੀਆ ਦੇ ਰੂਬਰੂ ਹੁੰਦੇ ਨੇ ਜਾਂ ਆਪਣੇ ਖਾਸ ਕਿਸੇ ਪੱਤਰਕਾਰ ਸਾਥੀ ਨਾਲ ਉਹ ਪੋਡਕਾਸਟ ਟਾਈਪ ਕਰਦੇ ਨੇ, ਤਾਂ ਉਹਦੇ ਵਿੱਚੋਂ ਬੀਜੇਪੀ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟਾਉਂਦੇ ਰਹੇ ਨੇ। ਸਹੀ ਹੈ। ਜਿਵੇਂ ਉਹਨਾਂ ਨੇ ਇਹ ਪ੍ਰਗਟਾਇਆ ਸਭ ਤੋਂ ਪਹਿਲਾਂ ਵੀ ਕਿ ਮੈਨੂੰ ਤਾਂ ਪੁੱਛਦੇ ਹੀ ਨਹੀਂ ਗੇ, ਮੇਰੀ ਤਾਂ ਸਲਾਹ ਹੀ ਨਹੀਂ ਲੈਂਦੇ, ਪੰਜਾਬ ਨੂੰ ਮੇਰੇ ਤੋਂ ਵੱਧ ਕੌਣ ਜਾਣਦਾ, ਜਿਵੇਂ ਇਹਨੂੰ ਪੁੱਛਣ ਮੈਂ ਇਹਨਾਂ ਨੂੰ ਦੱਸਾਂ। ਫਿਰ ਉਹ ਕਹਿੰਦੇ ਰਹੇ ਕਿ ਭੁੱਲ ਜਾਣ ਇਹ ਕਿ ਇਹ ਕਦੇ ਕੱਲਿਆਂ ਲੜ ਕੇ ਆ ਜਾਣਗੇ, ਜੇ 4-5 ਵਾਰ ਇੰਤਜ਼ਾਰ ਕਰਨਾ ਪਊ, ਮਤਲਬ 4-5 ਵਾਰ ਦਾ ਮਤਲਬ 20-25 ਸਾਲ, ਤੇ ਜੇ ਆਉਣਾ ਹੈ ਤਾਂ ਫਿਰ ਗੱਠਜੋੜ ਅਕਾਲੀ ਬੀਜੇਪੀ ਦਾ ਕਰਨਾ ਪੈਣਾ। ਇਹ ਗੱਲਾਂ ਅਮਰਿੰਦਰ ਸਿੰਘ ਕਰਦੇ ਆਏ। ਫਿਰ ਜਦੋਂ ਹੁਣ ਪ੍ਰਧਾਨ ਬਣੇ ਕੇਵਲ ਸਿੰਘ ਢਿੱਲੋਂ, ਫਿਰ ਅਮਰਿੰਦਰ ਸਿੰਘ ਮੀਡੀਆ ਦੇ ਸਾਹਮਣੇ ਆਏ ਕਿ ਵੀ ਰੌਲਾ ਪਾਈ ਜਾਂਦੇ ਨੇ ਮੀਡੀਆ ਵਾਲੇ ਕਿ ਮੇਰਾ ਬੰਦਾ ਬਣ ਗਿਆ, ਮੇਰਾ ਬੰਦਾ। ਮੇਰਾ ਕੋਈ ਬੰਦਾ ਨਹੀਂ, ਮੈਨੂੰ ਤਾਂ 2021 ਤੋਂ ਬਾਅਦ ਕਦੇ ਮਿਲਿਆ ਹੀ ਨਹੀਂ, ਤੇ ਨਾ ਮੈਂ ਇਹਦੀ ਉਹ ਦਿੱਤੀ ਹੈ, ਮਤਲਬ ਕਿ ਇਹਦੇ ਲਈ ਕਿਹਾ ਉਹਨਾਂ ਨੂੰ ਕਿ ਸਲਾਹ ਦਿੱਤੀ ਹੈ ਕਿ ਇਹਨੂੰ ਬਣਾ ਦਿਓ ਜੀ, ਹੈ ਨਾ, ਕਿ ਮੇਰੀ ਸਿਫਾਰਿਸ਼ ਨਹੀਂ ਹੈਗੀ, ਮੇਰੇ ਕਹੇ ਤੇ ਨਹੀਂ ਬਣਿਆ, ਆਪੇ ਬਣ ਕੇ ਆਏ। ਜੇ ਮੈਨੂੰ ਪੁੱਛਦੇ, ਮੈਂ ਕਿਸੇ ਇਹੋ ਜਿਹੇ ਬੰਦੇ ਨੂੰ ਬਣਾਉਂਦਾ ਜਿਹਦੀ ਪੂਰੇ ਪੰਜਾਬ 'ਚ ਪੁੱਛ-ਗਿੱਛ ਹੁੰਦੀ। ਸਹੀ ਹੈ। ਮਤਲਬ ਇਹ ਦੋਏ ਗੱਲਾਂ ਪਾਰਟੀ ਦੇ ਅੰਦਰ ਪਾਰਟੀ ਪ੍ਰਤੀ ਨਾਰਾਜ਼ਗੀ ਵੀ ਦਿਖਾਉਂਦੀਆਂ ਨੇ ਤੇ ਆਪਣੀ ਹੋਂਦ ਨੂੰ ਪ੍ਰਗਟਾਉਣ ਦਾ ਇੱਕ ਤਰੀਕਾ ਵੀ ਦਿਖਾਉਂਦੀਆਂ ਨੇ। ਸਹੀ ਹੈ, ਸਹੀ ਹੈ, ਬਿਲਕੁਲ। ਪਰ ਇਹਦੇ ਵਿੱਚ ਕਿਤੇ ਵੀ ਕਾਂਗਰਸ ਮੋਹ ਨਹੀਂ ਝਲਕਦਾ, ਇਹਦੇ ਵਿੱਚ ਕਿਤੇ ਵੀ ਕਾਂਗਰਸ ਵਾਪਸੀ ਦਾ ਸੰਕੇਤ ਨਹੀਂ ਝਲਕਦਾ। ਪਰ ਉਹ ਪੰਨਾ ਕਦੋਂ ਪਲਟਿਆ? ਉਹ ਪੰਨਾ ਪਲਟਿਆ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਇਸ ਦੁਨੀਆ ਤੋਂ ਤੁਰ ਗਏ, ਤੇ ਜਦੋਂ ਉਹ ਗਏ ਤੇ ਉਹ ਤੋਂ ਬਾਅਦ ਅਮਰਿੰਦਰ ਸਿੰਘ ਨੇ ਇੱਕ ਅਦਾਰੇ ਨਾਲ ਗੱਲ ਕਰਦਿਆਂ ਆਪਣੀ ਪੋਸਟ ਦੇ ਰੂਪ ਚ ਵੀ ਇਹ ਗੱਲ ਫਿਰ ਚੈਨਲਾਂ ਨੇ ਚਲਾਈ। ਉਹ ਕਹਿੰਦੇ ਵੀ ਮੇਰਾ ਭਰਾ ਗਿਆ ਤੇ ਮੇਰੇ ਨਾਲ ਇੱਕ ਵੀ ਬੀਜੇਪੀ ਦੇ ਕਿਸੇ ਲੀਡਰ ਨੇ ਅਫਸੋਸ ਨਹੀਂ ਪ੍ਰਗਟਾਇਆ। ਮਤਲਬ ਉਹਨਾਂ ਦਾ ਇਸ਼ਾਰਾ ਹਾਈ ਕਮਾਂਡ ਦਿੱਲੀ, ਮੋਦੀ, ਅਮਿਤ ਸ਼ਾਹ ਜਾਂ ਉਸ ਸਾਰਿਆਂ ਵੱਲ। ਸਹੀ ਹੈ, ਬਿਲਕੁਲ। ਪਰ ਕਹਿੰਦੇ ਰਾਹੁਲ ਗਾਂਧੀ ਦਾ ਲੰਬਾ ਚੌੜਾ ਇੱਕ ਲਿਖਤ ਸੁਨੇਹਾ ਅਫਸੋਸ ਵਾਲਾ ਮੇਰੇ ਕੋਲ ਆਇਆ। ਉਹਨਾਂ ਨੇ ਟਵੀਟ ਜਾਂ SMS ਜੋ ਵੀ ਹੁੰਦਾ ਹੈ ਉਹ ਕੀਤਾ ਇਹਨਾਂ ਨੂੰ। ਫਿਰ ਉਹ ਕਹਿੰਦੇ ਮੇਰਾ ਜਨਮ ਦਿਨ ਸੀ, ਮੇਰੇ ਜਨਮ ਦਿਨ ਤੇ ਇੱਕ ਵੀ ਬੀਜੇਪੀ ਵਾਲਿਆਂ ਨੇ ਵਧਾਈ ਨਹੀਂ ਦਿੱਤੀ। ਇਹ ਵਧਾਈਆਂ ਵੀ ਮੈਨੂੰ ਗਾਂਧੀ ਪਰਿਵਾਰ ਵੱਲੋਂ, ਸੋਨੀਆ ਰਾਹੁਲ ਦੇ ਪਰਿਵਾਰ ਵੱਲੋਂ ਆਈਆਂ। ਕਹਿੰਦੇ ਇਹ ਫਰਕ ਹੈ ਜੀ ਸਾਡੇ ਕਾਂਗਰਸ ਦੇ ਤੇ ਬੀਜੇਪੀ ਦੇ ਕਲਚਰ ਦਾ। ਹੁਣ ਉਹਨਾਂ ਨੂੰ ਕਾਂਗਰਸ ਦਾ ਕਲਚਰ ਆਪਣਾ ਲੱਗਣ ਲੱਗ ਪਿਆ ਜੀ। ਹੁਣ ਉਹਨਾਂ ਨੂੰ ਗਾਂਧੀ ਪਰਿਵਾਰ ਆਪਣਾ ਲੱਗਣ ਲੱਗ ਪਿਆ। ਤੇ ਜਨਮ ਦਿਨ ਤਾਂ 2021-22 ਤੋਂ ਬਾਅਦ ਕਿੰਨੇ ਆਏ ਹੋਣੇ? ਜੇ 4 ਸਾਲ ਹੋ ਗਏ ਤਾਂ 4 ਸਾਲਾਂ 'ਚ 3-4 ਜਨਮ ਦਿਨ ਤਾਂ ਆ ਹੀ ਗਏ ਹੋਣਗੇ। ਸਹੀ ਗੱਲ ਆ। ਤੇ ਉਹਨਾਂ 'ਚ ਕਿੰਨੀ ਕੁ ਵਾਰ ਸੁਨੇਹਾ ਆਇਆ ਅੱਗੇ ਰਾਹੁਲ ਗਾਂਧੀ ਦਾ? ਇਹ ਹੁਣ ਅਚਾਨਕ ਆਉਣਾ, ਇਹਦੇ ਵੀ ਕੋਈ ਸੰਕੇਤ ਨੇ? ਸਹੀ ਹੈ। ਜਾਂ ਇਹ ਕੜੀ ਜੁੜ ਗਈ ਕਿ ਉਹ ਘਟਨਾ ਹੋ ਗਈ ਭਰਾ ਵਾਲੀ ਤੇ ਉਹ ਤੋਂ ਬਾਅਦ ਇਹ ਆ ਗਿਆ, ਇਸ ਲਈ ਇਹ ਤਰੀਕਾ ਕਰਨ ਨਾਲ ਸਮਝੀਏ? ਜਾਂ ਕਾਂਗਰਸੀਆਂ ਨੂੰ ਇਹ ਲੱਗਦਾ ਜਿਹੜੇ ਦਿੱਲੀ ਵਾਰ-ਵਾਰ ਗੇੜੇ ਮਾਰਨ ਜਾਂਦੇ ਨੇ, ਉਹ ਇਹ ਕਹਿੰਦੇ ਨੇ ਕਿ ਜੀ ਸ਼ਿੰਗਾਰ ਕੇ ਚਾਹੇ ਬਿਠਾ ਦਿਓ ਸਟੇਜ ਤੇ ਤਾਂ ਬਿਠਾ ਦਿਓ ਜੀ, ਇਹ ਤੋਂ ਬਿਨਾਂ ਨਹੀਂ ਆਪਣੀ ਗੱਲ ਬਣਨੀ। ਪੈਨ ਪੰਜਾਬ ਘੱਟੋ ਘੱਟ ਅਜੇ ਵੀ ਅਮਰਿੰਦਰ ਦੀ ਪੁੱਛ-ਗਿੱਛ ਆ ਜੀ। ਕੀ ਉਹਨਾਂ ਚੋਂ ਕਿਸੇ ਦੀ ਇੱਛਾ ਜਾਗ ਪਈ? ਜਿਹੜੇ ਹਟਾਉਣ ਗਏ ਸੀ ਅਮਰਿੰਦਰ ਨੂੰ, ਲਾਉਣ ਗਏ ਸੀ ਮੁੱਖ ਮੰਤਰੀ ਦੀ ਕੁਰਸੀ ਤੋਂ ਬਦਲਾਉਣ ਗਏ ਸੀ, ਕੀ ਉਹੀ ਚਾਹੁੰਦੇ ਨੇ ਕਿ ਅਮਰਿੰਦਰ ਨੂੰ ਬਿਠਾ ਦਿਓ ਜੀ, ਅਸੀਂ ਘੱਟੋ ਘੱਟ ਰੈਲੀਆਂ 'ਚ ਦਰਸ਼ਨੀ ਘੋੜਾ ਬਣਾ ਕੇ ਲੈ ਜਾ ਕਰੀਏ ਜੀ, ਸਾਡੀ ਗੱਲ ਬਣ ਜਾਵੇ? ਵੈਸੇ ਰਾਜਾ ਵੜਿੰਗ ਕਹਿ ਰਹੇ ਨੇ ਕਿ ਜੇ ਕਾਂਗਰਸ ਇੰਨੀ ਚੰਗੀ ਸੀ ਫਿਰ ਅਮਰਿੰਦਰ ਕਿਉਂ ਛੱਡ ਕੇ ਗਏ? 2 ਵਾਰ ਪਾਰਟੀ ਛੱਡ ਕੇ, 2 ਵਾਰ CM ਵੀ ਬਣਾਤਾ, 2 ਵਾਰ ਮਤਲਬ ਕਿ ਤੁਹਾਨੂੰ ਪਾਰਟੀ ਦਾ ਪ੍ਰਧਾਨ ਵੀ ਬਣਾਤਾ, ਸੂਬੇ ਦਾ ਤੁਹਾਨੂੰ ਕੈਬਨਿਟ 'ਚ ਵੀ ਲਿਆ, ਤੁਹਾਨੂੰ ਕੇਂਦਰ 'ਚ ਵੀ ਲਿਆ, ਤੁਹਾਨੂੰ ਮੰਤਰੀ ਵੀ ਬਣਾਇਆ। ਅਮਰਿੰਦਰ ਸਿੰਘ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਤਦ ਉਹਨਾਂ ਦੇ ਅਜਿਹੇ ਫੈਸਲੇ ਉਹਨਾਂ ਨੂੰ ਸਿੱਖਾਂ 'ਚ ਸਿੱਖ ਵਜੋਂ, ਪੰਜਾਬੀਆਂ 'ਚ ਪੰਜਾਬੀ ਵਜੋਂ, ਲੀਡਰਾਂ 'ਚ ਲੀਡਰ ਵਜੋਂ ਇਸ ਤਰ੍ਹਾਂ ਉਭਾਰ ਗਏ ਸੀ।
ਜੀ ਸਹੀ ਕਿ ਹੈ। ਲੈ ਵੀ ਇਹ ਸਭ ਦਾ ਮਤਲਬ ਦੋ ਲੀਡਰ ਪਿਛਲੇ 30-40 ਮਤਲਬ ਜੇ ਗੱਲ ਕਰਾਂ ਸਾਲਾਂ 'ਚ 3-4 ਦਹਾਕਿਆਂ 'ਚ ਬਾਦਲ ਤੇ ਅਮਰਿੰਦਰ ਪੈਰਲਲ ਤੁਰੇ ਆਉਂਦੇ ਰਹੇ ਨੇ। ਬਾਦਲ ਇਸ ਦੁਨੀਆ ਤੋਂ ਚਲੇ ਗਏ ਤੇ ਅਮਰਿੰਦਰ ਸਿੰਘ ਮੁੱਖ ਰਾਜਨੀਤੀ ਧਾਰਾ ਤੋਂ ਕਿਨਾਰੇ ਹੋ ਗਏ। ਸਹੀ ਹੈ। ਤੇ ਅੱਜ ਦੀ ਤਰੀਕ 'ਚ ਪੰਜਾਬ ਦੇ ਵਿੱਚ ਕੋਈ ਵੀ ਲੀਡਰ ਅਜਿਹਾ ਨਹੀਂ ਜਿਹੜਾ ਪਾਰਟੀ ਦਾ ਵੀ ਚਿਹਰਾ ਹੋਵੇ ਤੇ ਪੰਜਾਬ ਦਾ ਵੀ ਚਿਹਰਾ ਬਣਨ ਦੀ ਕਾਬਲੀਅਤ ਰੱਖਦਾ ਹੋਵੇ। ਮਤਲਬ ਇਹ ਆਪਣੇ ਆਪ 'ਚ ਪਹਿਲੂ ਹੈ ਕਿ ਇਹਨਾਂ ਦੇ ਖਿਲਾਫ ਕਿੰਨੇ ਮਾਮਲੇ ਨੇ, ਇਹਨਾਂ ਦੇ ਭ੍ਰਿਸ਼ਟਾਚਾਰ ਦੇ ਕਿੰਨੇ ਮਾਮਲੇ ਨੇ, ਇਹਨਾਂ ਦੇ ਉੱਤੇ ਕਿੰਨੀ ਤਰ੍ਹਾਂ ਦੀ ਉਂਗਲ ਉੱਠਦੀ ਹੈ। ਪਰ ਇਸ ਤੋਂ ਬਾਅਦ ਕੋਈ ਵੀ ਪੈਨ ਪੰਜਾਬ ਲੀਡਰ ਨਹੀਂ ਸਾਨੂੰ ਮਿਲ ਰਿਹਾ। ਇਹ ਪੰਜਾਬ ਦੀ ਇੱਕ ਤਰਾਸਦੀ ਹੈਗੀ ਹੈ। ਉਸ ਤਰਾਸਦੀ ਦੇ ਵਿੱਚੋਂ ਕਾਂਗਰਸ ਨੂੰ ਕੀ ਲੱਗਦਾ ਕਿ ਸਾਡੀ ਕਸ਼ਤੀ ਅਮਰਿੰਦਰ ਦੇ ਨਾਲ ਹੋਣ ਨਾਲ ਪਾਰ ਹੋ ਸਕਦੀ ਹੈ। ਬੀਜੇਪੀ ਲਈ ਤਾਂ ਇੱਕ ਵਾੜ ਹੈ। ਬੀਜੇਪੀ ਤਾਂ ਨੂੰ ਪੁੱਛਦੀ ਨਹੀਂ। ਆਪਾਂ ਜੇ ਛਕਾਰ ਕੇ ਤੋੜ ਲਈ ਕੀ ਗੱਲ ਬਣ ਸਕਦੀ ਹੈ? ਕੀ ਇਹ ਸੋਚਿਆ ਜਾ ਰਿਹਾ? ਤੇ ਕੀ ਅਮਰਿੰਦਰ ਦੀਆਂ ਟਿੱਪਣੀਆਂ, ਅਮਰਿੰਦਰ ਦੇ ਬੋਲ ਇਹ ਸੰਕੇਤ ਕਰਦੇ ਨੇ ਕਿ ਮੈਨੂੰ ਬੁਲਾਓ ਤਾਂ ਸੀ, ਮੈਂ ਆਉਣ ਲਈ ਤਿਆਰ ਬੈਠਾ? ਕਿਉਂਕਿ ਸੰਘ ਦਾ ਫਾਰਮੂਲਾ, ਬੀਜੇਪੀ ਦਾ ਫਾਰਮੂਲਾ ਉਹ ਕਾਂਗਰਸੀਆਂ ਨੂੰ ਤਾਂ ਬਿਲਕੁਲ ਫਿੱਟ ਨਹੀਂ ਆਉਂਦਾ। ਹਾਂ, ਕਿਸੇ ਲਾਲਸਾ ਬਸ ਉੱਥੇ ਟਿਕੇ ਰਹਿਣਾ ਵੱਖਰੀ ਗੱਲ ਹੈ। ਜਿਹੜਾ ਕਾਂਗਰਸ ਦਾ ਕਲਚਰ ਆ ਨਾ, ਕਾਜੂ ਕਤਲੀ ਤੋਂ ਲੈ ਕੇ ਕਾਜੂ ਬਦਾਮਾਂ ਵਾਲਾ, ਸਹੀ ਹੈ ਨਾ, ਉੱਥੇ ਨਹੀਂ ਮਿਲਦਾ। ਉੱਥੇ ਦਾਲ ਚੌਲ ਖਾਣ ਨੂੰ ਮਿਲਦੇ ਤੇ ਪੱਤਲ ਵੀ ਆਪਣੀ ਆਪ ਸਿੱਟ ਕੇ ਆਉਣੀ ਪੈਂਦੀ ਹੈ। ਬਿਲਕੁਲ, ਹੈ ਨਾ। ਇਸ ਲਈ ਵੀ ਪਹਿਲੂ ਤੇ ਰਾਜਾ ਮਹਾਰਾਜੇ ਵਾਲਿਆਂ ਨੂੰ ਜਿਹਨਾਂ ਦੀ ਪੁੱਛ ਪ੍ਰਤੀ ਦਾ ਇੱਥੋਂ ਤੁਰਦੇ ਸੀ, ਦਿੱਲੀ ਲਾਲ ਕਾਰਪਟ ਵਿਛਦਾ ਸੀ, ਹੁਣ ਕੋਈ ਪੁੱਛਣਾ ਹੀ ਨਹੀਂ ਹੁੰਦਾ। ਸੋ ਇਸ ਲਈ ਇਹਦੇ ਬਹੁਤ ਸੰਕੇਤ ਨੇ। ਹੋ ਸਕਦਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਕਾਂਗਰਸ ਇਹ ਦਾ ਖੇਡਣ ਦੀ ਕੋਸ਼ਿਸ਼ ਕਰੇ। ਸਹੀ ਹੈ। ਉਹਦੇ ਨਾਲ ਕਿੰਨੇ ਕਾਂਗਰਸੀ ਖੁਸ਼ ਹੁੰਦੇ, ਕਿੰਨੇ ਨਾਰਾਜ਼ ਹੁੰਦੇ, ਬੀਜੇਪੀ ਨੂੰ ਕੋਈ ਫਰਕ ਪੈਂਦਾ ਨਹੀਂ ਪੈਂਦਾ, ਇਹ ਦੇਖਣ ਵਾਲੀ ਗੱਲ ਹੈ। ਪਰ ਮੈਨੂੰ ਲੱਗਦਾ ਅਮਰਿੰਦਰ ਤੇ ਕਾਂਗਰਸ 'ਚ ਜਾਣ ਦਾ ਜਾਂ ਬੀਜੇਪੀ 'ਚ ਰਹਿਣ ਦਾ ਦਬਾਅ ਘੱਟ ਵੱਧ ਹੈ। ਵੱਧ ਦਬਾਅ ਇਸ ਗੱਲ ਦਾ ਕਿ ਬਾਅਦ ਚੋਂ ਟੱਬਰ ਦੇ ਲਈ ਕੋਈ ਰਾਜਨੀਤੀ ਛੱਡ ਕੇ ਜਾਣੀ ਹੈ ਕਿ ਨਹੀਂ, ਉਹਨਾਂ ਨੂੰ ਫਿੱਟ ਕਰਨ ਦੇ ਚੱਕਰ 'ਚ ਕਦੇ ਇੱਧਰ ਤੇ ਕਦੇ ਉੱਧਰ ਹੋਣ ਨੂੰ ਫਿਰਦੇ ਨੇ। ਸਹੀ ਗੱਲ ਹੈ ਜੀ। ਖੁਆਰੀ ਹੈ। ਜਿਵੇਂ ਤੁਸੀਂ ਪੁਰਾਣੇ ਜਦੋਂ ਉਹ ਮੁੱਖ ਮੰਤਰੀ ਪਹਿਲਾਂ ਬਣੇ ਸੀਗੇ, ਉਹ ਗਵਰਨੈਂਸ ਮਾਡਲ ਉਹਨਾਂ ਦਾ ਅੱਜ ਵੀ ਯਾਦ ਕੀਤਾ ਜਾਂਦਾ। ਗੱਲ ਤਾਂ 2002 ਤੋਂ ਲੈ ਕੇ 7 ਦੀ ਹੈ, ਪਰ ਅੱਜ ਦੇਖੋ ਕਿੰਨੇ ਸਾਲਾਂ ਬਾਅਦ ਵੀ ਉਹ ਗੱਲ ਜਿਉਂ ਦੀ ਤਿਉਂ ਆ। ਉਸ ਤਰ੍ਹਾਂ ਦੇ ਮਾਡਲ ਨੂੰ ਲੋਕ ਉਡੀਕਦੇ ਨੇ, ਪਰ ਖੁਦ ਕੈਪਟਨ 2017 'ਚ ਮਾਡਲ ਨਹੀਂ ਦੇ ਸਕੇ, ਤੇ ਫਿਰ ਉਹਨਾਂ ਦੀ ਕੀ ਸਿਆਸੀ ਵੁਕਤ ਰਹਿ ਜੂਗੀ ਉਹਨਾਂ ਦੀ। ਜੀ।